जगत जलंदा रख लै अपनी किरपा धार, जित द्वारै उभरै तितै लेहो उबार। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज दे इस विशेष दिन के मौके ते ਜਦੋਂ कि 3 ਵਧਾਈਆਂ ਇਕੱਠੀਆਂ ਨੇ, ਜਿੱਥੇ ਅਸੀਂ ਅੱਜ ਵਰਾ ਨਾਨਕਸ਼ਾਹੀ ਸੰਮਤ 553, ਕਿਉਂਕਿ ਹਰ ਕੌਮ ਦਾ ਆਪਣਾ ਕੈਲੰਡਰ ਹੁੰਦਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਜਿਸ ਦੀ ਸ਼ੁਰੂਆਤ 1469 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਵਰ੍ਹੇ ਨਾਲ ਜੋੜੀ ਗਈ ਔਰ ਮੂਲ ਨਾਨਕਸ਼ਾਹੀ ਕੈਲੰਡਰ ਵਰਾ 2003 ਦੇ ਵਿੱਚ ਕੌਮ ਨੇ ਐਕਸੈਪਟ ਕੀਤਾ। ਅੱਜ 553 ਈਅਰ ਆਫ ਨਾਨਕਸ਼ਾਹੀ ਕੈਲੰਡਰ, ਇਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਸ ਦੇ ਨਾਲ ਨਾਲ ਅੱਜ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ। ਜਦੋਂ ਅੱਜ ਦੁਨੀਆ ਦੇ ਵਿੱਚ ਅਸੀਂ ਵੱਡੀਆਂ ਪ੍ਰੋਬਲਮਸ ਦੀ ਗੱਲ ਕਰਦੇ ਹਾਂ ਤਾਂ ਇਕੋਨਮੀ ਤੋਂ ਬਾਅਦ ਦੂਸਰਾ ਵੱਡਾ ਇਸ਼ੂ ਐਨਵਾਇਰਨਮੈਂਟ ਦਾ, ਅਤੇ 7ਵੇਂ ਪਾਤਸ਼ਾਹ ਉਹ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੂੰ ਜੇ ਐਨਵਾਇਰਨਮੈਂਟ ਦੇ ਪੈਟਰਨ ਗੁਰੂ ਕਿਹਾ ਜਾਏ ਹਿਊਮਨ ਕਾਈਂਡ ਦੇ, ਅਤੇ ਕੋਈ ਗੱਲ ਗਲਤ ਨਹੀਂ ਹੋਏਗੀ। ਕੀਰਤਪੁਰ ਸਾਹਿਬ ਦਾ ਸ਼ਹਿਰ ਜਿਸ ਨੂੰ ਸਿਟੀ ਆਫ ਗਾਰਡਨਸ, ਬਾਗਾਂ ਦਾ ਸ਼ਹਿਰ ਕਰਕੇ ਜਾਣਿਆ ਜਾਂਦਾ ਸੀ, ਔਰ ਉਸ ਵੇਲੇ ਦਾ ਸਭ ਤੋਂ ਵੱਡਾ ਹਰਬੇਰੀਅਮ ਜਿਸ ਦੇ ਵਿੱਚ ਰੀਅਲ ਸਪੀਸ਼ੀਜ਼ ਪਲਾਂਟਸ ਦੇ, ਮੈਡੀਸੀਨਲ ਪਲਾਂਟਸ ਦੇ ਵੀ ਉੱਥੇ ਸਨ। ਔਰ ਇਸ ਦਾ ਸਬੂਤ ਹੈ ਕਿ ਉਸ ਵੇਲੇ ਔਰੰਗਜ਼ੇਬ ਦਾਰਾ ਸ਼ਿਕੋ ਜਦੋਂ ਬਿਮਾਰ ਹੁੰਦਾ ਅਤੇ ਹਕੀਮ ਇੱਕ ਖਾਸ ਕਿਸਮ ਦੀ ਦਵਾਈ ਤਜਵੀਜ਼ ਕਰਦੇ ਨੇ ਕਿ ਇਸ ਮੇਜਰਮੈਂਟ ਦੀਆਂ ਹਰੜਾਂ ਚਾਹੀਦੀਆਂ ਨੇ, ਸਾਰੇ ਭਾਰਤ 'ਚ ਕਿਤੇ ਨਹੀਂ ਮਿਲਦੀਆਂ। ਗੁਰੂ ਹਰਰਾਏ ਸਾਹਿਬ ਦੇ ਹਰਬੇਰੀਅਮ 'ਚੋਂ, ਕੀਰਤਪੁਰ ਸਾਹਿਬ 'ਚੋਂ ਉਹ ਭੇਜੀਆਂ ਜਾਂਦੀਆਂ ਨੇ। ਉਹ ਤੰਦਰੁਸਤ ਹੁੰਦਾ ਅਤੇ ਖੁਦ ਸ਼ੁਕਰੀਆ ਅਦਾ ਕਰਨ ਦੇ ਲਈ ਆਉਂਦਾ। ਇਹ ਵੱਖਰੀ ਗੱਲ ਹੈ ਕਿ ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਕਿ ਨਾ ਸਾਨੂੰ ਬਹੁਤਾ ਆਪਣੀ ਗੱਲ ਸਮਝਣ ਦਾ ਸ਼ੌਕ ਹੈ, ਨਾ ਸਮਝਾਉਣ ਦਾ ਸ਼ੌਕ ਹੈ। ਗੁਰੂ ਹਰਰਾਏ ਸਾਹਿਬ ਦੀ ਪਰਸਨੈਲਿਟੀ ਯੂਨੀਕ ਉਹ ਪਰਸਨੈਲਿਟੀ ਹੈ। ਐਨਵਾਇਰਨਮੈਂਟ ਵੀ, ਫਾਈਲੈਂਥਰੋਪੀ ਵੀ, ਜਿਹੜੇ ਲਫ਼ਜ਼ ਅੱਜ ਮਾਡਰਨ ਈਡੀਅਮ ਦੇ ਵਿੱਚ ਇਸਤੇਮਾਲ ਹੁੰਦੇ ਨੇ, ਉਹ ਸੱਚਮੁੱਚ ਉਹਨਾਂ ਦੇ ਪੈਟਰਨ ਗੁਰੂ ਨੇ। ਔਰ ਤੀਸਰਾ ਮੌਕਾ, ਬੇਸ਼ੱਕ ਇਹ ਦਿਨ ਸ਼ਾਇਦ ਸਾਨੂੰ ਵੀ ਬਹੁਤਿਆਂ ਨੂੰ ਯਾਦ ਨਾ ਹੁੰਦਾ, ਜੇ 26 ਜਨਵਰੀ ਨੂੰ ਇਸ ਵਰ੍ਹੇ ਦੇ ਵਿੱਚ ਹੀ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਹਜ਼ਾਰਾਂ ਸਿੱਖ ਸੰਗਤਾਂ ਅਤੇ ਸਾਡੇ 2 ਉਤਸ਼ਾਹੀ ਨੌਜਵਾਨ ਕੇਸਰੀ ਝੰਡਾ ਉਸ 'ਤੇ ਨਾ ਝੁਲਾਉਂਦੇ, ਫਿਰ ਬਹੁਤ ਸਾਰਿਆਂ ਨੂੰ ਯਾਦ ਆਇਆ। ਇਹਨੂੰ ਸਾਈਕੋ ਹਿਸਟਰੀ ਵੀ ਕਹਿੰਦੇ ਨੇ ਕਿ ਕਿਵੇਂ ਇੱਕਦਮ ਅਸੀਂ ਪਿੱਛੇ ਨਾਲ ਜਾ ਜੁੜਦੇ ਹਾਂ, ਫਿਰ ਸਾਡੀਆਂ ਯਾਦਾਂ 'ਚ ਉਹ ਸਾਈਕੋ ਹਿਸਟਰੀ ਆਈ, ਸਾਡੀ ਹਿਸਟਰੀ ਆਈ ਕਿ ਕਿਵੇਂ 11 ਮਾਰਚ 1783 ਨੂੰ ਖਾਲਸਾ ਪੰਥ ਦੇ 3 ਵੱਡੇ ਜਰਨੈਲਾਂ, ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮਿਸਲ ਰਾਮਗੜੀਆ ਦੇ ਮੁਖੀ ਸਰਦਾਰ ਜੱਸਾ ਸਿੰਘ ਰਾਮਗੜੀਆ, ਔਰ ਕਰੋੜ ਸਿੰਘੀਆ ਮਿਸਲ ਦੇ ਮੁਖੀ ਸਰਦਾਰ ਬਘੇਲ ਸਿੰਘ, ਇਹਨਾਂ ਦੀ ਅਗਵਾਈ ਵਿੱਚ 30,000 ਸਿੱਖਾਂ ਦੀ ਫੌਜ, ਜਿਸ ਨੇ ਦਿੱਲੀ ਦੇ ਉਸ ਮੁਕਾਮ ਤੇ ਪੜਾਅ ਕੀਤਾ ਸੀ ਜਿਹੜਾ ਅੱਜ 30,000 ਕੋਟਸ ਨੇ ਦਿੱਲੀ ਦੇ ਵਿੱਚ। ਇਹਦਾ ਨਾਂ ਹੀ ਇਸ ਲਈ ਹੈ ਕਿ 30,000 ਖਾਲਸੇ ਦੀ ਫੌਜ ਇਸ ਨੇ ਇੱਥੇ ਮੁਕਾਮ ਕੀਤਾ। ਔਰ ਫਿਰ ਲਾਲ ਕਿਲ੍ਹੇ ਦੇ ਉੱਤੇ ਵੀ ਝੰਡਾ ਝੂਲਦਾ ਹੈ। ਔਰ ਦਿੱਲੀ ਦੇ ਅੱਜ 9 ਜਿਹੜੇ ਇਤਿਹਾਸਕ ਗੁਰਦੁਆਰੇ ਅਸੀਂ ਸਮਝਦੇ ਹਾਂ ਸ਼ਾਇਦ ਮੁੱਢ ਕਦੀਮ ਤੋਂ ਇਵੇਂ ਹੀ ਤੁਰੇ ਆਉਂਦੇ ਨੇ। ਉਹ ਗੁਰਦੁਆਰਾ ਸੀਸਗੰਜ ਸਾਹਿਬ ਹੋਏ, ਗੁਰਦੁਆਰਾ ਬੰਗਲਾ ਸਾਹਿਬ ਹੋਏ, ਗੁਰਦੁਆਰਾ ਰਕਾਬਗੰਜ ਹੋਏ, ਗੁਰਦੁਆਰਾ ਮਜਨੂ ਕਾ ਟਿੱਲਾ ਹੋਏ, ਗੁਰਦੁਆਰਾ ਨਾਨਕ ਪਿਆਊ ਹੋਏ, ਗੁਰਦੁਆਰਾ ਮੋਤੀ ਬਾਗ ਹੋਏ, ਔਰ 8ਵੇਂ ਪਾਤਸ਼ਾਹ ਨਾਲ ਸੰਬੰਧਿਤ ਬਾਲਾ ਸਾਹਿਬ ਗੁਰਦੁਆਰਾ ਹੋਏ। ਇਹ ਸਾਰੇ ਉਹ ਥਾਵਾਂ ਨੇ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਉਹੀ ਖਾਲਸੇ ਦੀ 30,000 ਫੌਜ ਨੇ ਆਪਣੀਆਂ ਤਲਵਾਰਾਂ ਵਾਪਸ ਮਿਆਨਾਂ 'ਚ ਪਾਈਆਂ ਔਰ ਹੱਥਾਂ ਦੇ ਨਾਲ ਕਾਰ ਸੇਵਾ ਕਰਕੇ ਜਿਹੜੇ ਅੱਜ ਅਸੀਂ ਵੱਡੇ ਵੱਡੇ ਗੁਰਦੁਆਰਾ ਸਾਹਿਬਾਨ ਦੇਖਦੇ ਹਾਂ ਜਿਨ੍ਹਾਂ ਦੀ ਸ਼ੋਭਾ ਦੁਨੀਆ ਭਰ 'ਚ ਹੈ, ਇਹ ਉਸ ਥਾਂ ਦੇ ਉੱਤੇ ਐਸਟੈਬਲਿਸ਼ ਹੋਏ। ਸੋ ਸਮੂਹ ਸਿੱਖ ਸੰਗਤਾਂ ਨੂੰ ਇਹਨਾਂ ਤਿੰਨੋਂ ਹੀ ਦਿਨਾਂ ਦੀ ਬਹੁਤ ਬਹੁਤ ਮੁਬਾਰਕ। ਔਰ ਗੁਰਦੁਆਰਾ ਸੱਚਖੰਡ ਦਰਬਾਰ ਦੇ ਪ੍ਰਬੰਧਕ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ,
ਔਰ ਕਨੈਟੀਕਟ ਤੋਂ ਭਾਈ ਸਵਰਨਜੀਤ ਸਿੰਘ ਖਾਲਸਾ, ਤੁਸੀਂ ਸਭ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਸ ਖਾਸ ਦਿਨ ਨੂੰ ਚੁਣਿਆ। ਔਰ ਅੱਜ ਇਹ ਗੱਲ ਦੁਨੀਆ ਭਰ ਦੇ ਵਿੱਚ ਹੋਏਗੀ ਕਿ ਕਿਵੇਂ ਇਸ ਗੁਰਦੁਆਰਾ ਸਾਹਿਬਾਨ ਜਿੱਥੇ ਦਿਨ ਮਨਾਏ ਗਏ, ਉੱਥੇ ਉਹ ਖਾਲਸੇ ਦਾ ਨਿਸ਼ਾਨ ਸਾਹਿਬ, ਜਿਸ ਨੂੰ ਡਿਮੋਨਾਈਜ਼ ਕਰਨ ਦੇ ਲਈ ਭਾਰਤੀ ਹਕੂਮਤ ਦਾ ਸਾਰਾ ਪ੍ਰਚਾਰ ਤੰਤਰ ਉਹਨਾਂ ਨੇ ਢਿੱਲ ਲਾਇਆ ਕਿ ਇਸ ਨੂੰ ਕਿਵੇਂ ਅੱਤਵਾਦ ਨਾਲ ਜੋੜਨਾ ਹੈ, ਉਗਰਵਾਦ ਨਾਲ ਜੋੜਨਾ ਹੈ, ਆਤੰਕਵਾਦ ਨਾਲ ਜੋੜਨਾ ਹੈ। ਇਹਨਾਂ ਨੂੰ ਭੁੱਲ ਗਿਆ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਇਸੇ ਹੀ ਨਿਸ਼ਾਨ ਸਾਹਿਬ ਵਾਲਿਆਂ ਨੇ ਭਾਰਤ ਭਰ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਇਕੱਲੇ ਭਾਰਤ 'ਚ ਨਹੀਂ ਦੁਨੀਆ ਭਰ 'ਚ ਲੰਗਰ ਲਾਏ। ਕਿਵੇਂ ਇਹ ਕੇਸਰੀ ਨਿਸ਼ਾਨ ਸਾਹਿਬ ਹਰ ਇੱਕ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਰਬੱਤ ਦੇ ਭਲੇ ਦਾ ਘਰ ਹੈ। ਕੋਈ ਵੀ ਭੁੱਖਾ ਪਿਆਸਾ ਲੋੜਵੰਦ, ਕੋਈ ਵੀ ਤਾਕਤਹੀਨ ਉਹ ਆ ਕੇ ਇਸ ਥਾਂ ਦੇ ਉੱਤੇ ਫਰਿਆਦੀ ਹੋਏ, ਇਸ ਥਾਂ ਦੇ ਦੀਦਾਰ ਕਰੇ, ਉਸ ਦੀ ਹਰ ਲੋੜ ਪੂਰੀ ਹੋਏਗੀ। ਔਰ ਇਹ ਵੀ ਗੁਰੂ ਨਾਨਕ ਦਾ ਕ੍ਰਿਸ਼ਮਾ। ਬੇਸ਼ੱਕ ਇਹਨਾਂ 4 ਸਦੀਆਂ ਦੇ ਵਿੱਚ ਬਹੁਤ ਸਾਰੇ 4 ਹਕੂਮਤਾਂ ਨੇ ਇਸ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਧਰਤੀ 'ਤੇ ਜਿੱਥੇ ਸੂਰਜ ਚੜ੍ਹਦਾ ਈਸਟ ਦੇ ਵਿੱਚ, ਜਾਪਾਨ ਦੇ ਵਿੱਚ, ਨਿਊਜ਼ੀਲੈਂਡ, ਉੱਥੇ ਵੀ ਇਹ ਕੇਸਰੀ ਨਿਸ਼ਾਨ ਝੂਲਦਾ ਹੈ। ਅਤੇ ਜਦੋਂ ਸੂਰਜ ਆਪਣਾ ਚੱਕਰ ਕੱਟ ਕੇ ਵੈਸਟ ਦੇ ਵਿੱਚ ਵੈਨਕੂਵਰ, ਵੈਸਟ ਕੈਨੇਡਾ ਦੇ ਵਿੱਚ ਜਿਹੜਾ ਸੈੱਟ ਹੁੰਦਾ ਹੈ, ਉੱਥੇ ਵੀ ਸਾਡਾ ਕੇਸਰੀ ਨਿਸ਼ਾਨ ਝੂਲਦਾ ਹੈ। ਸੋ ਇਹ ਸਮੁੱਚੀ ਕਾਇਨਾਤ ਦੇ ਅੰਦਰ, ਇਸ ਪਲੈਨਟ ਦੇ ਉੱਤੇ ਇਹ ਕੇਸਰੀ ਨਿਸ਼ਾਨ ਸਾਹਿਬ ਹੈ। ਔਰ ਮੈਂ ਕੁਝ ਲਫ਼ਜ਼ ਇਸ ਤੋਂ ਪਹਿਲਾਂ ਕਿ ਮੈਂ ਕਲੋਜ਼ ਕਰਾਂ, ਜਿਵੇਂ ਦੱਸਿਆ ਗਿਆ ਕਿ ਮੇਅਰ ਸਾਹਿਬ ਤੁਹਾਡੇ ਇਸ ਸਿਟੀ ਦੇ ਮਿਸਟਰ ਪੀਟਰ ਦੀਵਾਨ ਦੇ ਵਿੱਚ ਮੌਜੂਦ ਨੇ, ਔਰ ਕੁਝ ਲਫ਼ਜ਼ ਮੈਂ ਜ਼ਰੂਰ ਕਿ ਇਸ ਅਹਿਮੀਅਤ ਦੇ ਨਾਲ ਕਿ ਕਿਵੇਂ ਸਾਡਾ ਧਰਮ ਯੂਨੀਵਰਸਲ ਹੈ, ਕਿਵੇਂ ਸਾਡਾ ਮੈਸੇਜ ਇਨਸਾਨੀਅਤ ਦਾ ਹੈ, ਇਸ ਦੀ ਗੱਲ ਕਰਾਂਗਾ।